ਅਗਲੀ ਖਬਰ ਜਿਹੜੀ ਆ ਹੇਟ ਕ੍ਰਾਈਮ ਦੇ ਨਾਲ ਆਪਾਂ ਬਿਗਟਰੀ ਦੇ ਨਾਲ ਸੰਬੰਧਿਤ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਐਕਟਰ ਹੈਗਾ ਹੈ ਮੈਥਿਊ ਮਾਰਸਡਨ। ਉਹ ਕਹਿੰਦਾ ਵੀ ਮੈਨੂੰ ਹੁਣ ਲਾਈਫ ਥ੍ਰੈਟਨਿੰਗ ਆਈਆਂ ਆ ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ H1B ਵੀਜ਼ਾ ਸਕੈਮ ਨੂੰ ਲੈ ਕੇ ਇੰਡੀਅਨਸ ਦੇ ਅਗੇਂਸਟ ਜਿਹੜਾ ਉਹਨੇ ਸਟੇਟਮੈਂਟ ਜਾਰੀ ਕੀਤੀ ਸੀ। ਉਹ ਕਹਿੰਦਾ ਵੀ ਜੇ ਇੰਡੀਅਨ ਨਾ ਵੀ ਹੁੰਦੇ, ਜੇ ਇੰਗਲੈਂਡ ਵਾਲੇ ਵੀ ਹੁੰਦੇ ਤਾਂ ਵੀ ਮੈਂ ਇਦਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਦਾ। ਹੁਣ ਐਕਸ ਦੇ ਉੱਤੇ ਅਪ੍ਰੈਲ 4 ਨੂੰ ਇੰਡੀਅਨ ਜਿਹੜੇ ਬੱਚੇ ਆ, ਉਹਨਾਂ ਦੇ ਅਗੇਂਸਟ ਇੱਕ ਰੈਂਟ ਜਿਹੜਾ ਜਾਰੀ ਕੀਤਾ ਸੀ ਵੀ ਮੈਂ ਹੋਮ ਡਿਪੂ 'ਚ ਗਿਆ, ਉੱਥੇ ਕੋਈ ਵੀ ਇੰਗਲਿਸ਼ ਨਹੀਂ ਬੋਲਦਾ ਸੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਕਿੱਦਾਂ ਹੋ ਸਕਦਾ ਜਦ ਕਿ ਹਰ ਇੱਕ ਖਾਸ ਕਰਕੇ ਜਿਹੜੇ ਭਾਰਤੀ ਮੂਲ ਦੇ, ਚਾਹੇ ਪੰਜਾਬੀ ਵੀ ਲਾ ਲਓ, ਬੱਚੇ ਆ ਉਹ 2-3 ਲੈਂਗੁਏਜ ਬੋਲਦੇ ਆ, ਪੰਜਾਬੀ, ਹਿੰਦੀ, ਇੰਗਲਿਸ਼ ਤਾਂ ਸਾਰੇ ਬੋਲਦੇ ਹੈਗੇ ਆ, ਆਪਾਂ ਨੂੰ ਪਤਾ ਆ। ਸੋ ਪਰ ਜਿਹੜੀ ਵੇਵ ਚੱਲ ਰਹੀ ਹੈਗੀ ਆ, ਨੋ ਮੈਟਰ ਤੁਸੀਂ ਇਲੀਗਲ ਆ, ਲੀਗਲ ਆ, ਸਿਟੀਜ਼ਨ ਆ, ਚਾਹੇ ਬੋਰਨ ਇੱਥੇ ਦੇ ਆ, ਅੱਜ ਦੀ ਜਿਹੜੀ ਵੇਵ ਚੱਲ ਰਹੀ ਹੈਗੀ ਆ, ਬਹੁਤ ਹੀ ਜ਼ਿਆਦਾ ਗਲਤ ਚੱਲ ਰਹੀ। ਹੁਣ ਇਦਾਂ ਦੇ ਐਕਟਰ ਨੂੰ ਕੀ ਜਿਹੜਾ ਵਕਤ ਪਿਆ ਸੀ ਸਟੇਟਮੈਂਟ ਜਾਰੀ ਕਰਨ ਦਾ, ਉਹਨੇ ਸਟੇਟਮੈਂਟ ਜਾਰੀ ਕੀਤੀ, ਕਹਿੰਦਾ ਵੀ ਮੈਂ ਹੋਮ ਡਿਪੂ ਨੂੰ ਗਿਆ। ਦੇਅਰ ਵਾਸ ਅ ਮਾਰਨਿੰਗ ਫॉर ਕਿਡਸ ਦੇਅਰ। ਕਈ ਵਾਰ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਨਾ, ਹੋਮ ਡਿਪੂ ਵਾਲੇ ਸਿਖਾਲਦੇ ਆ ਬੱਚਿਆਂ ਨੂੰ ਵੀ ਕਿੱਦਾਂ ਆਹ ਚੀਜ਼ ਬਣਾਉਣੀ ਆ। ਕਹਿੰਦਾ ਵੀ ਹਰ ਇੱਕ ਫੈਮਿਲੀ ਉੱਥੇ ਇੰਡੀਅਨ ਸੀ ਤੇ ਕੋਈ ਵੀ ਇੰਗਲਿਸ਼ ਨਹੀਂ ਬੋਲਦਾ ਸੀ। ਦਿਸ H1B ਵੀਜ਼ਾ ਫਰਾਡ ਇਜ਼ ਡਿਸਟਰੋਇੰਗ ਟੈਕਸਸ ਐਂਡ ਸਮਥਿੰਗ ਨੀਡਸ ਟੂ ਬੀ ਡਨ। ਹੁਣ ਇਹਨੂੰ ਪੁੱਛੇ ਵੀ ਜਿਹੜੇ H1B ਵੀਜ਼ਾ ਤੇ ਆਏ ਆ ਉਹ ਇੰਗਲਿਸ਼ ਤੋਂ ਬਿਨਾਂ ਕਿੱਦਾਂ ਆ ਸਕਦੇ ਆ? ਸਾਰਿਆਂ ਨੂੰ ਉਹਨਾਂ ਨੂੰ ਇੰਗਲਿਸ਼ ਆਉਂਦੀ, ਮੋਸਟਲੀ ਇੰਜੀਨੀਅਰ ਆ। ਸੋ ਇਸ ਪੋਸਟ ਦੇ ਨਾਲ ਬਹੁਤ ਆਊਟਰੇਜ ਹੋਇਆ, ਲੋਕਾਂ ਨੇ ਕਿਹਾ ਵੀ ਇਹ ਤਾਂ ਬਿਗਟਰੀ ਆ। ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਕਿਹਾ ਵੀ ਇੰਡੀਅਨ ਕਿਡਸ ਆਰ ਸਪੀਕਿੰਗ ਡਿਫਰੈਂਟ ਲੈਂਗੁਏਜਸ, ਇਜ਼ ਨਾਟ H1B ਵੀਜ਼ਾ ਸਕੈਮ, ਹਨਾ ਵੀ ਤੁਸੀਂ ਹਰ ਚੀਜ਼ ਦੇ ਵਿੱਚ ਉਹੀ, ਜਿਸ ਤਰ੍ਹਾਂ ਦਾ ਆਪਾਂ ਦੇਖਿਆ ਹੀ ਆ ਵੀ ਟਰੱਕਰ ਦੇ ਅਗੇਂਸਟ ਕਿੰਨੀ ਹੇਟ ਚੱਲ ਰਹੀ ਹੈਗੀ ਆ। ਜਦੋਂ ਵੀ ਕੋਈ ਮਾੜੀ ਮੋਟੀ ਵੀ ਟਰੱਕਰ ਦੀ ਖਬਰ ਆਉਂਦੀ ਆ, ਉਹ ਪੱਗ ਵਾਲਿਆਂ ਦੀਆਂ ਫੋਟੋਆਂ ਲਾ ਕੇ, ਚਾਹੇ ਉਹ ਹਰਜਿੰਦਰ ਸਿੰਘ ਆ, ਜਸ਼ਨਦੀਪ ਆ, ਹੋਰ ਉਹਨਾਂ ਦੀਆਂ ਲਾ ਕੇ ਬਾਰ-ਬਾਰ ਉਹ ਸ਼ੋਅ ਕਰ ਦਿੰਦੇ ਹੈਗੇ ਆ। ਹੁਣ ਫਿਰ ਜਦੋਂ ਲੋਕਾਂ ਨੇ ਉਹਦੇ ਅਗੇਂਸਟ ਜਿਹੜੇ ਆਪਣੇ ਟਵੀਟ ਕਰਨੇ ਸ਼ੁਰੂ ਕੀਤੇ ਵੀ ਤੂੰ ਤਾਂ ਇਦਾਂ ਦੀਆਂ ਜਿਹੜੀਆਂ ਇਹ ਕਰ ਰਿਹਾ ਆ, ਤੇ ਵਿਕਟਰੀ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈਗੀ ਆ, ਤੇ ਉਹ ਤੋਂ ਬਾਅਦ ਉਹ ਕਹਿੰਦਾ ਜੀ ਹੁਣ ਮੈਨੂੰ ਮੇਰੀ ਲਾਈਫ ਨੂੰ ਖਤਰਾ ਆ, ਮੈਨੂੰ ਜਿਹੜੀਆਂ ਥ੍ਰੈਟਨਿੰਗ ਜਿਹੜੀਆਂ ਕਾਲਸ ਆ ਉਹ ਦਿੱਤੀਆਂ ਹੈਗੀਆਂ। ਸੋ ਹੁਣ ਇਹ ਦੇਖ ਲਓ ਵੀ ਅੱਜ ਦੀ ਸਿਚੁਏਸ਼ਨ 'ਚ ਕੀ ਬਣ ਰਿਹਾ। ਟੈਕਸਸ ਦੇ ਵਿੱਚ ਇਹ ਬਹੁਤ ਕੁਝ ਹੋ ਰਿਹਾ ਰਾਜਕਨਵੀਰ ਸਿੰਘ ਜੀ। ਆਪਾਂ ਬਹੁਤ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਉੱਥੋਂ ਦੇ Yeah. ਜਿਹੜੇ ਲੋਕ ਆ ਉਹ ਬਹੁਤ ਐਕਸਪੋਜ਼ ਕਰ ਰਹੇ ਆ। ਉਹ ਕਹਿ ਰਹੇ ਜੀ ਇੰਡੀਅਨ ਇਨਵੇਜਨ ਡਾਕੂਮੈਂਟਰੀਜ਼ ਬਣਾਈਆਂ ਜਾ ਰਹੀਆਂ ਆ, ਉਹਨਾਂ ਦੇ ਮੰਦਰ ਆ ਉਹ ਜਿਹੜੇ ਥਾਂ ਥਾਂ ਦੇ ਉੱਤੇ ਜਾ ਕੇ ਮੈਂ ਦੇਖ ਰਿਹਾ ਸੀਗਾ ਵੀ ਇੰਨਾ ਕੁਛ ਜਿਹੜਾ ਸ਼ੋਅ ਕਰ ਰਹੇ ਆ ਵੀ ਘਰਾਂ ਦੇ ਵਿੱਚ ਕੰਪਨੀਆਂ ਜਿਹੜੀਆਂ ਸੋ ਕਾਲਡ ਆ ਉੱਥੇ ਇੰਨੇ ਹੋਣੇ ਚਾਹੀਦੇ, ਇਦਾਂ ਆ ਉੱਥੇ ਹੈ ਹੀ ਕੁਛ ਨਹੀਂ ਹੁੰਦਾ। ਸੋ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਸ਼ੋਅ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਾਫੀ ਜ਼ਿਆਦਾ ਐਕਸਪੋਜ਼ ਹੋ ਰਿਹਾ ਆ। ਸੋ ਭਾਰਤੀਆਂ ਦਾ H1B ਦੇ ਉੱਤੇ ਜਿਹੜਾ ਆ ਇਸ ਟਾਈਮ ਪੂਰਾ ਐਕਸਪੋਜ਼ ਜਿਹੜਾ ਉਹ ਚੱਲ ਰਿਹਾ। ਜਿਹੜੇ ਅਮਰੀਕਨਸ ਆ ਹੁਣ ਖਾਸ ਕਰਕੇ ਜਿਹੜੇ ਗੋਰੇ ਮੂਲ ਵਾਲੇ ਆ, ਉਹ ਇਹਨਾਂ ਦੇ ਦੁਆਲੇ ਜਿਹੜੇ ਉਹ ਖਾਸਾ ਜ਼ਿਆਦਾ ਹੋਏ ਪਏ ਹੈਗੇ ਆ। ਤੇ ਉਹ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਬਣੀ ਪਈ ਹੈਗੀ ਆ। ਸੋ ਮਜ਼ਾਕ ਵੀ ਬਹੁਤ ਉਡਾਇਆ ਜਾ ਰਿਹਾ ਤੇ ਉਹ ਸਾਰਾ ਕੁਛ ਜਿਹੜਾ ਨਾਲ ਦੇ ਨਾਲ ਹੋ ਰਿਹਾ ਆ। ਕਾਰਪੋਰੇਸ਼ਨਸ ਕੰਟਰੋਲ ਔਰ ਓਨ ਫ੍ਰਿਸਕੋ, ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਇਸ ਮੌਕੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ ਆ। ਸੋ ਇਹ ਇੱਕ ਬਹੁਤ ਹੀ ਡਿਫਰੈਂਟ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਨੈਰੇਟਿਵ ਆ ਉਹ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਹੈਗਾ। ਇਹ 'ਚ ਕੋਈ ਦੋ ਰਾਵਾ ਨਹੀਂ ਆ ਵੀ ਫਰਾਡ ਵੀ ਹੋਏ ਆ। ਮਿਸਯੂਜ਼ ਬਹੁਤ ਹੋਇਆ ਆ ਤੇ ਹੋ ਰਿਹਾ ਆ। ਪਰ ਹੁਣ ਇਹ ਆ ਵੀ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੇ ਬਿਲਕੁਲ ਆਪਣੇ ਜਿਹੜੇ ਉਹ ਸਾਹਮਣੇ ਆ ਚੁੱਕੇ ਹੈਗੇ। ਜੀ ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ। ਬਿਲਕੁਲ ਜੀ, ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ